ਹਕੂਮਤ ਨੇ ਕਿਵੇਂ ਰਾਧਾ ਸਵਾਮੀਆਂ ਤੋਂ ਲੈ ਕੇ ਸੌਦਾ ਸਾਧ ਤੱਕ ਕਿਸ ਕਿਸਮ ਦੇ ਹਮਲੇ ਕੀਤੇ, ਲੇਕਿਨ ਉਹਦਾ ਕਾਊਂਟਰ ਅਸੀਂ ਅੱਜ ਦੇਖਦੇ ਹਾਂ ਕਿ ਦੁਨੀਆ ਭਰ 'ਚ ਮੈਜੋਰਟੀ ਥਾਵਾਂ 'ਤੇ ਗੁਰਮਰਿਆਦਾ ਦੇ ਨਾਲ ਹੀ ਗੁਰਦੁਆਰਿਆਂ ਦੇ ਵਿੱਚ ਸਾਰੀ ਜਿਹੜੀ ਹੈ ਉਹ ਦੀਵਾਨ ਦੀ ਕਾਰਵਾਈ ਹੁੰਦੀ ਹੈ। ਨਗਰ ਕੀਰਤਨਾਂ ਦਾ ਸਿਲਸਿਲਾ, ਗੈਦਰਿੰਗਸ, ਪੋਲੀਟੀਕਲ ਜਿਹੜੀ ਹੈ ਸਿਸਟਮ ਦੇ ਵਿੱਚ ਜਾਣਾ, ਉਹਦਾ ਨਤੀਜਾ ਹੈ ਕਿ ਅੱਜ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਆਪਣੇ MP ਬੈਠੇ ਨੇ, ਕੈਨੇਡਾ ਦੀ ਪਾਰਲੀਮੈਂਟ 16-17 ਬੈਠੇ ਨੇ। ਇੰਡੀਅਨ ਗਵਰਨਮੈਂਟ ਪਹਿਲੀ ਵਾਰ ਜਿਹੜੀ ਹੈ ਅਸੀਂ ਰਿਐਕਟਿਵ ਮੋਡ ਦੇ ਵਿੱਚ ਉਹਨਾਂ ਨੂੰ ਲਿਆਂਦਾ ਹੈ। ਉਹ ਉਹਨਾਂ ਦੀਆਂ ਦੇ ਪ੍ਰੋਟੈਸਟ ਹੋਣ, ਡਿਮਾਰਸ਼ੇ ਹੋਣ। ਕੈਨੇਡਾ ਦੇ ਮਾਮਲੇ 'ਚ ਤਾਂ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਵੀ ਇਸ਼ੂ ਕੀਤੀ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਉਹਨਾਂ ਨੇ ਟਿੱਲ ਲਾਇਆ ਮੈਲਬਰਨ ਦੇ ਵਿੱਚ, ਔਰ ਫਿਰ ਜਿਹੜਾ ਹੈ ਬ੍ਰਿਸਬੇਨ ਦੇ ਵਿੱਚ, ਔਰ ਫਾਈਨਲੀ ਸਿਡਨੀ 4 ਵਾਰ ਵੋਟਿੰਗ ਪਲੇਸ ਬਦਲਣਾ ਪਿਆ, ਲੇਕਿਨ ਵੋਟਾਂ ਪਈਆਂ। ਖਾਲਿਸਤਾਨ ਰੈਫਰੈਂਡਮ ਤਾਂ UN ਚਾਰਟਰ ਥੱਲੇ ਪੀਸਫੁਲ ਤਰੀਕੇ ਦੇ ਨਾਲ ਆਪਣੀ ਵੋਟ ਦਾ ਹੱਕ ਹੈ ਜੀ, ਲੇਕਿਨ ਉਹਨੂੰ ਵੀ ਕਿਵੇਂ ਇਹਨਾਂ ਨੇ SFJ ਨੂੰ ਦਹਿਸ਼ਤਗਰਦ ਜਥੇਬੰਦੀ ਬਣਾਇਆ, ਕਿਵੇਂ ਬਾਹਰ ਬੈਠਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਔਰ ਕਿਵੇਂ ਲਗਾਤਾਰਤਾ ਦੇ ਨਾਲ ਹਰਾਸਮੈਂਟ ਦੀ ਲਾਈਨ ਹੈ। ਜੇ ਹੁਣ ਕੈਨੇਡਾ ਦਾ ਜੋ ਇਹਨਾਂ ਨੇ ਉਸ ਫਲੋਟ ਨੂੰ ਲੈ ਕੇ ਰੌਲਾ ਪਾਇਆ, ਤੇ ਬਰੈਂਪਟਨ ਦਾ ਮੇਅਰ ਕਹਿੰਦਾ ਕਿ ਜੀ ਇਹ ਤਾਂ ਵੈਲ ਵਿਦਨ ਦਾ ਐਂਬਿਟ ਹੈ, ਸੈਕਸ਼ਨ 2 ਚਾਰਟਰ ਆਫ ਰਾਈਟਸ ਦਾ ਜਿਹੜਾ ਉਹ ਹੱਕ ਦਿੰਦਾ ਹੈ, ਔਰ ਇਹ ਕੋਈ ਜਿਹੜੀ ਹੈ ਹਿਟ ਕ੍ਰਾਈਮ ਨਹੀਂ ਹੈ। UK ਦੇ ਵਿੱਚ ਪ੍ਰੋਟੈਸਟ ਹੁੰਦਾ ਹੈ, ਖਾਲਿਸਤਾਨ ਦਾ ਝੰਡਾ ਇੰਡੀਅਨ ਹਾਈ ਕਮਿਸ਼ਨ 'ਤੇ ਲੱਗਦਾ, ਉਹ ਚੀਕਾਂ ਮਾਰਦੇ ਨੇ। ਦਿੱਲੀ 'ਚ ਉਹਨਾਂ ਦੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨੇੜੇ ਪਬਲਿਕ ਟਾਇਲਟ ਬਣਾ ਦਿੰਦੇ ਨੇ, ਇਹ ਦੱਸਣ ਲਈ ਉਹਨਾਂ ਦਾ ਸਿਕਿਉਰਿਟੀ ਘਟਾ ਦਿੰਦੇ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਗੱਲ ਕਰੀਏ ਜਿਹੜੇ ਸਾਡੇ ਟੌਪਿਕਸ ਨੇ ਜਾਂ ਜਿਹੜੀਆਂ ਡਿਵੈਲਪਮੈਂਟਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਇੰਡੀਅਨ ਸਟੇਟ ਵੱਲੋਂ ਜਿਵੇਂ ਸਾਰੇ ਘੱਲੂਘਾਰੇ ਹਫ਼ਤੇ ਦੇ ਦੌਰਾਨ ਜਾਂ ਇਸ ਪਿਛਲੇ 2-3 ਹਫ਼ਤਿਆਂ ਦੇ ਵਿੱਚ ਜਿਵੇਂ ਰਿਐਕਟ ਕੀਤਾ ਗਿਆ ਸਿੱਖ ਐਕਟੀਵਿਟੀਜ਼ ਦੇ ਹਵਾਲੇ ਨਾਲ ਡਾਇਸਪੋਰਾ ਨੂੰ, ਖਾਸ ਤੌਰ 'ਤੇ ਜਦੋਂ ਅਸੀਂ ਆਸਟ੍ਰੇਲੀਆ ਦੇਖਦੇ ਹਾਂ, ਜਿਵੇਂ ਉੱਥੇ 4 ਜਿਹੜੇ ਸੈਂਟਰ ਸੀਗੇ ਰੈਫਰੈਂਡਮ ਕਰਵਾਉਣ ਦੇ ਲਈ ਜਿਹੜਾ ਕਦਮ ਅੱਗੇ ਵੱਧ ਰਹੇ ਸੀ, ਕਿਵੇਂ ਪ੍ਰੈਸ਼ਰ ਪਾਇਆ ਗਿਆ ਅਤੇ ਉਹ ਖੱਬੇ ਸੱਜੇ ਕੀਤਾ ਗਿਆ ਕੰਮ, ਬਟ ਇਵੈਂਚੁਅਲੀ ਉੱਥੇ ਵੋਟਾਂ ਪਈਆਂ ਅਤੇ 31,000 ਜਿਹੜੀਆਂ ਵੋਟਿੰਗ ਉਹਨਾਂ ਨੇ ਓਫੀਸ਼ੀਅਲੀ ਸਿੱਖਸ ਫॉर ਜਸਟਿਸ ਵੱਲੋਂ ਉਹ ਕੀਤਾ ਗਿਆ ਕਿ ਇੰਨੇ ਲੋਕਾਂ ਨੇ ਆ ਕੇ ਉੱਥੇ ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਨੇ। ਸੋ ਇਹ ਕਿਤੇ ਨਾ ਕਿਤੇ ਮਤਲਬ ਜਦੋਂ ਭਾਵੇਂ ਉਹ ਸਟੇਟ ਖੁਦ ਹੋਵੇ, ਸਟੇਟ ਦਾ ਮੀਡੀਆ ਹੋਵੇ, ਜਾਂ ਉਹਨਾਂ ਦੇ ਅੱਗੋਂ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਟੌਂਟ ਬਟੌਂਟ ਕਹਿੰਦੇ ਹੁੰਦੇ ਹੋ, ਉਹਨਾਂ ਦਾ ਹੁੰਦਾ ਵੀ ਭਾਈ ਇਹ 2.5 ਟੋਟਲੂ ਹੈਗੇ ਆ। ਹੁਣ ਉਹ 2.5 ਟੋਟਲੂ ਮਤਲਬ ਇੱਕ ਸ਼ਹਿਰ ਦੇ ਵਿੱਚ 30-30, 40-40, 50-50 ਹਜ਼ਾਰ ਜਿਹੜਾ ਇਕੱਠ ਹੋ ਰਿਹਾ ਹੈ ਇਕੱਲੇ ਸ਼ਹਿਰ ਦੇ ਵਿੱਚ। ਅਸੀਂ UK ਦੇ ਵਿੱਚ ਦੇਖਿਆ, ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਕੈਨੇਡਾ ਦੇ ਵਿੱਚ, ਇਕੱਲੇ ਸ਼ਹਿਰ, ਇਕੱਲੇ ਸੈਂਟਰ ਦਾ ਇਹ ਜਿਹੜਾ ਵੇਰਵਾ ਉਹ ਸਾਡੇ ਸਾਹਮਣੇ ਆ ਰਿਹਾ ਹੈ। ਸੋ ਜਦੋਂ ਅਸੀਂ ਇਹ ਇੱਕ ਲੜਾਈ ਦੇਖਦੇ ਹਾਂ, ਤੁਸੀਂ ਮਤਲਬ ਪਿਛਲੇ ਸੈਗਮੈਂਟ ਦੇ ਵਿੱਚ ਵੀ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀ, ਅਤੇ 84 ਤੋਂ ਬਾਅਦ 91-92 ਤੋਂ ਸ਼ੁਰੂਆਤ ਮਤਲਬ TV 84 ਤੱਕ ਪਹੁੰਚਣ ਦਾ, ਜਾਂ ਇਹ ਸਾਰਾ ਜਿਹੜਾ ਸੰਘਰਸ਼ ਦਾ ਦੌਰ ਰਿਹਾ, ਇਹਨੂੰ ਤੁਸੀਂ ਕਿਵੇਂ ਵਿਚਾਰ ਰਹੇ ਹੋ ਜਾਂ ਦੇਖ ਰਹੇ ਹੋ ਵੀ ਜਿਸ ਮੁਕਾਮ 'ਤੇ ਹੁਣ ਅਸੀਂ ਪਹੁੰਚੇ ਹਾਂ, ਸਟਰਗਲ ਕਿੰਨਾ ਦੌਰਾਂ ਦੇ ਵਿੱਚੋਂ, ਉਤਾਰ ਚੜਾਵਾਂ ਦੇ ਵਿੱਚੋਂ ਲੰਘੀ ਹੈ। ਪਹਿਲਾਂ ਦੌਰ ਸੀ ਜਦੋਂ ਇੱਕ ਮਿਲੀਟੈਂਟ ਸਟਰਗਲ ਦਾ ਦੌਰ ਸੀ, ਉਹਦੇ ਵਿੱਚੋਂ ਫਿਰ ਉਹ ਤੋਂ ਬਾਅਦ ਇੱਕ ਖਲਾਅ ਦਾ ਟਾਈਮ ਵੀ ਆਇਆ, ਖਾਸ ਤੌਰ 'ਤੇ ਜਿਹੜਾ 9/11 ਦਾ ਪੀਰੀਅਡ ਸੀ। ਉਹ ਤੋਂ ਬਾਅਦ ਇੰਟਰਨੈਸ਼ਨਲ ਜਿਹੜਾ ਇੱਕ ਦਾਇਰਾਕਾਰ ਹੈ, ਉਹਦੇ ਵਿੱਚ ਹਰ ਇੱਕ ਚੀਜ਼ ਹੀ ਜਿਹੜੀ ਸੀ ਫਰੀਡਮ ਸਟਰਗਲ ਨੂੰ ਵੀ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਗਿਆ। ਉਹੀ ਥੱਬਾ ਮਤਲਬ ਜਦੋਂ ਸਟੇਟ ਦਾ ਹੁੰਦਾ ਉਹ 1985 ਦਾ ਜਿਹੜਾ 에ਅਰ ਇੰਡੀਆ ਬੋਂਬਿੰਗ ਨੂੰ ਸਿੱਖਾਂ ਦੇ ਨਾਲ ਜੋੜ ਕੇ ਕਿਵੇਂ ਮਤਲਬ ਇੱਕ ਕਲੱਬ ਟੁਗੈਦਰ ਕੀਤਾ ਗਿਆ। ਅੱਜ ਵੀ ਉਹ ਜਿਹੜਾ ਨੈਰੇਟਿਵ ਹੈ ਉਹ ਨਿਰੰਤਰ ਜਾਰੀ ਹੈ। ਸਟੇਟ ਮਤਲਬ ਕੋਈ ਵੀ ਐਕਟੀਵਿਟੀ ਹੁੰਦੀ ਹੈ ਅਤੇ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਉਵੇਂ ਹੀ ਉਹਨੂੰ ਪੋਰਟਰੇ ਕੀਤਾ ਜਾਂਦਾ, ਅਤੇ ਉਵੇਂ ਹੀ ਫਿਰ ਇੰਟਰਨੈਸ਼ਨਲ ਡਿਪਲੋਮੈਟਿਕ ਟਾਈਜ਼ ਦੇ ਰਾਹੀਂ ਇਹਨਾਂ ਮੁਲਕਾਂ ਦੇ ਉੱਤੇ, ਆਸਟ੍ਰੇਲੀਆ ਦੇ ਵਿੱਚ ਹੋਵੇ ਜਾਂ ਹੁਣ ਕੈਨੇਡਾ ਦੇ ਵਿੱਚ, ਜਿਹੜਾ ਉੱਥੇ ਇੱਕ ਝਾਕੀ ਲਾਈ ਗਈ ਬਰੈਂਪਟਨ ਦੇ ਵਿੱਚ, ਟੋਰਾਂਟੋ ਦੇ ਵਿੱਚ, ਕਿਵੇਂ ਉਹਨੂੰ ਆਧਾਰ ਬਣਾ ਕੇ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਲਾਈਨ ਹੈ। ਸੋ ਜਿਹੜੀ ਇਹ ਡਿਪਲੋਮੈਟਿਕ ਟਿਫ ਤੱਕ ਗੱਲ ਪਹੁੰਚ ਗਈ ਹੈ ਮੁਲਕਾਂ ਦੇ ਵਿੱਚ ਸਿੱਖ ਇਸ਼ੂ ਦੇ ਉੱਤੇ, ਇਹਨੂੰ ਮਤਲਬ ਆਮ ਨਜ਼ਰਾਂ ਦੇ ਵਿੱਚ ਕਈ ਵਾਰੀ ਉਵੇਂ ਨਹੀਂ ਦੇਖਿਆ ਜਾਂਦਾ ਵੀ ਠੀਕ ਹੈ ਇਹਨਾਂ ਨੇ ਕਿਹਾ, ਉਹਨਾਂ ਨੇ ਕਿਹਾ, ਉਹਨਾਂ ਨੇ
ਚਾਰ ਗੱਲਾਂ ਕਹਿ ਦਿੱਤੀਆਂ, ਉਹਨਾਂ ਨੇ ਬਿਆਨ ਲਾ ਦਿੱਤਾ। ਪਰ ਜਿਹੜੀ ਇਹਦੀ ਇੱਕ ਜਦੋਂ ਤੁਸੀਂ ਇਹਨੂੰ ਡੀਪਲੀ ਦੇਖਦੇ ਹੋ ਤੇ ਐਨਾਲਾਈਜ਼ ਕਰਦੇ ਹੋ, ਮਤਲਬ ਡਿਪਲੋਮੈਟਿਕ ਤੌਰ ਦੇ ਉੱਤੇ ਬੜੀ ਵੱਡੀ ਵੈਲਿਊ ਹੈ ਇਸ ਗੱਲ ਦੀ ਕਿ ਦੋ ਮੁਲਕ ਸਿੱਖ ਇਸ਼ੂ ਦੇ ਉੱਤੇ ਕਿਸ ਕਗਾਰ ਦੇ ਉੱਤੇ ਪਹੁੰਚ ਗਏ ਆ। ਹਾਲਾਂਕਿ ਇਹ ਤੇ ਆਪਣਾ ਰਾਈਟ ਜਾਂ ਕੌਨਸਟੀਟਿਊਸ਼ਨ ਨੂੰ ਹੀ ਡਿਫੈਂਡ ਕਰ ਰਹੇ ਆ ਕਿ ਭਾਈ ਇੱਥੇ ਆਜ਼ਾਦੀ ਹੈ ਬੋਲਣ ਦੀ, ਗੱਲ ਕਰਨ ਦੀ, ਤੁਹਾਡੇ ਕੋਲ ਫਰੀडम ਆਫ ਸਪੀਚ, ਐਕਸਪ੍ਰੈਸ਼ਨ, ਰਿਲੀਜਨ, ਤੇ ਜਿਹੜੀ ਤੁਸੀਂ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਤੇ ਕਾਨੂੰਨੀ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਕਰ ਸਕਦੇ ਹੋ। ਉੱਥੋਂ ਵਾਲਿਆਂ ਨੂੰ ਉਹ ਸਮਝ ਨਹੀਂ ਆਉਂਦੀ ਵੀ ਭਾਈ ਇਹ ਕਿਵੇਂ ਗੱਲ ਬਣਦੀ ਹੈ, ਕਿਉਂਕਿ ਉੱਥੇ ਉਹ ਆਜ਼ਾਦੀ ਹੈ ਨਹੀਂ, ਦਿੱਤੀ ਨਹੀਂ ਜਾਂਦੀ। ਉਹੀ ਚੀਜ਼ ਫਿਰ ਉਹ ਹੁਣ ਇੱਥੇ ਅਸਰਟ ਕਰ ਰਹੇ ਆ। ਕਿਵੇਂ ਦੇਖ ਰਹੇ ਹੋ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ? ਦੇਖੋ, ਤੁਹਾਡੇ ਸਵਾਲ ਦੇ ਵਿੱਚ ਇੰਨਾ ਇਹਦਾ ਵਸੀਹ ਦਾਇਰਾ ਹੈ ਕਿ ਇਸ ਚੋਂ 15 ਸਵਾਲ ਜਿਹੜੇ ਨੇ ਉਹ ਨਿਕਲ ਸਕਦੇ ਨੇ। ਮੈਂ ਇਹਨੂੰ ਜਿੰਨਾ ਕੁ ਸਮਝ ਸਕਿਆ ਜਾਂ ਸਮ ਅਪ ਕਰਨ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਪਾਰਟ ਮੈਂ ਇਨਸਾਨੀ ਬਿਹੇਵੀਅਰ ਤੋਂ ਗੱਲ ਸ਼ੁਰੂ ਕਰਾਂ। ਕਨਫਿਊਸ਼ੀਅਸ ਜਿਹੜਾ ਦੁਨੀਆ ਦੇ ਇੱਕ ਸਿਆਣੇ ਬੰਦਿਆਂ ਚੋਂ ਮੰਨਿਆ ਜਾਂਦਾ ਹੈ, ਚੀਨ ਦਾ ਥਿੰਕਰ, ਇੱਕ ਥਾਂ 'ਤੇ ਉਹਨੇ ਕਿਹਾ ਵੀ ਜਦੋਂ ਕੋਈ ਬੰਦਾ ਆਪਣੀ ਆਵਾਜ਼ ਉੱਚੀ ਕਰੇ ਜਾਂ ਗੁੱਸੇ ਦੇ ਵਿੱਚ ਆਏ ਤੇ ਸਮਝੋ ਕਿ ਉਸ ਦਾ ਠੀਕ ਫੈਸਲਾ ਕਰਨ ਦਾ ਜਿਹੜਾ ਉਸ ਦੇ ਕੋਲ ਐਬਿਲਿਟੀ ਹੈ ਉਸ ਨੂੰ ਉਹਨੇ ਲੂਜ਼ ਕਰ ਲਿਆ। ਮਤਲਬ ਜਿਹਨੂੰ ਅਸੀਂ ਐਜੀਟੇਟਡ ਕਹਿੰਦੇ ਹਾਂ, ਜੇ ਇਸ ਚੋਂ ਫਿਰ ਤੁਹਾਡਾ ਗੁੱਸਾ ਵੀ ਨਿਕਲਦਾ ਹੈ, ਤੁਹਾਡੀ ਖਿਜਣ ਵੀ ਨਿਕਲਦੀ ਹੈ, ਔਰ ਕੁਛ ਹਾਲਤਾਂ 'ਚ ਫਿਰ ਤੁਸੀਂ ਜਿਹਨੂੰ ਸ਼ਾਰਟ ਟੈਂਪਰ ਜਾਂ ਤੁਸੀਂ ਆਪਣਾ ਆਪਾ ਵੀ ਲੂਜ਼ ਕਰ ਦਿਓ ਜੀ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਸਿਆਸਤ ਦੀ ਦੁਨੀਆ 'ਚ ਵੀ ਦੇਖੀਏ ਜਾਂ ਮੂਵਮੈਂਟਸ ਦੀ ਦੁਨੀਆ 'ਚ ਵੀ ਦੇਖੀਏ, ਐਕਸ਼ਨ ਰਿਐਕਸ਼ਨ। ਹਾਲਾਂ ਜਦੋਂ ਤੁਸੀਂ ਨਿਊਟਨ ਦਾ ਲਾ ਪੜ੍ਹਦੇ ਹੋ, ਉਹਨੇ ਇਹ ਤਾਂ ਕਿਹਾ ਕਿ ਜੀ ਟੂ ਐਵਰੀ ਐਕਸ਼ਨ ਦੇਅਰ ਇਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ, ਵੀ ਇਕੁਅਲ। ਲੇਕਿਨ ਇਹ ਇਸ ਦੇ ਨਾਲ ਜੇ ਇਹ ਗੱਲ ਜੋੜ ਦਿੱਤੀ ਜਾਏ ਕਿ ਵੀ ਜੇ ਐਕਸ਼ਨ ਨਹੀਂ ਕੋਈ ਕਰੇਗਾ ਤੇ ਰਿਐਕਸ਼ਨ ਨਹੀਂ ਹੋਏਗਾ। ਸੋ ਮਤਲਬ ਇਹ ਹੈ ਵੀ ਜਿਹੜਾ ਕੰਟਰੋਲ ਹੈ, ਅੱਜ ਦੀ ਜ਼ਬਾਨ 'ਚ ਕਹਿਣਾ ਹੋਵੇ ਕਿ ਰਿਮੋਟ ਜਿਹੜਾ ਹੈ ਉਹ ਐਕਸ਼ਨ ਵਾਲੇ ਦੇ ਕੋਲ ਹੁੰਦਾ, ਔਰ ਉਹਨੇ ਕਿਸ ਡਾਇਰੈਕਸ਼ਨ 'ਚ ਰਿਐਕਸ਼ਨ ਕਰਵਾਉਣਾ ਉਸ ਦਾ ਕੰਟਰੋਲ ਵੀ ਉਹਦੇ ਕੋਲ ਹੈ। ਇਸ ਲਈ ਜਦੋਂ ਬਿਨਾਂ ਵਜ੍ਹਾ ਪ੍ਰੋਵੋਕੇਸ਼ਨ ਪੈਦਾ ਕੀਤੀ ਜਾਂਦੀ ਹੈ, ਜਦੋਂ ਕੋਈ ਚੀਜ਼ ਕੋਈ ਕਿਸੇ ਨੂੰ ਪ੍ਰਵੋਕ ਕਰਦਾ ਹੈ, ਔਰ ਈਵਨ ਜਿਹੜੇ ਲੋਕ ਸ਼ਿਕਾਰੀ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਛੋਟੇ ਕੁੱਤੇ ਹੁੰਦੇ ਨੇ ਜਿਹਨੂੰ ਖੰਡੇ ਕਿਹਾ ਜਾਂਦਾ, ਔਰ ਜਦੋਂ ਜਿਹੜਾ ਹਾਊਂਡ ਹੈ ਉਹ ਜਾਂਦਾ ਹੈ ਤੇ ਸ਼ਿਕਾਰ ਜਿਹੜਾ ਹੈ ਉਹ ਦੌੜ ਕੇ ਜਾ ਕੇ ਆਲੇ ਦੁਆਲੇ ਲੁਕ ਜਾਂਦਾ ਹੈ, ਵੁੱਡਸ ਦੇ ਵਿੱਚ ਜਾਂ ਗਰਾਸ ਦੇ ਵਿੱਚ ਜਾਂ ਦੂਜੇ ਤੀਜੇ, ਉਹਦੇ 'ਚੋਂ ਵੜ ਨਹੀਂ ਸਕਦੇ ਵੱਡੇ ਹਾਊਂਡ ਜਿਹੜੇ ਨੇ। ਉਹ ਫਿਰ ਜਿਹੜੇ ਖੰਡੇ ਕੁੱਤੇ ਹੁੰਦੇ ਨੇ ਉਹ ਉਹਨਾਂ ਨੂੰ ਛੱਡਿਆ ਜਾਂਦਾ, ਉਹ ਜਾ ਕੇ ਉਹਨੂੰ ਉਠਾਉਂਦੇ ਨੇ, ਪ੍ਰਵੋਕ ਕਰਦੇ ਨੇ, ਉਹ ਫਿਰ ਬਾਹਰ ਨਿਕਲ ਕੇ ਭੱਜਣ ਲੱਗਦਾ ਤੇ ਉਹਨੂੰ ਹਾਊਂਡ ਜਿਹੜਾ ਹੈ ਉਹ ਦਬੋਚ ਲੈਂਦਾ। ਹੁਣ ਇਹ ਇੱਕ ਉਸ ਲੈਵਲ ਦੀ ਪ੍ਰੋਵੋਕੇਸ਼ਨ ਹੈ ਕਿ ਵੀ ਤੁਹਾਨੂੰ ਉਹਨਾਂ ਨੇ ਟਿੱਕੇ ਬੈਣ, ਉਹ ਸ਼ਿਕਾਰ ਨਹੀਂ ਕਰਦੇ ਖੰਡੇ, ਉਹਨਾਂ ਦਾ ਕੰਮ ਹੀ ਇੰਨਾ ਕੁ ਹੁੰਦਾ। ਸੋ ਜਿਹੜੀਆਂ ਹਕੂਮਤਾਂ ਦੇ ਕੋਲ ਪਾਵਰ ਹੁੰਦੀ ਹੈ, ਉਹਨਾਂ ਨੇ ਕਿਸੇ ਸਿਚੁਏਸ਼ਨ ਨੂੰ ਕਿਵੇਂ ਆਪਣੇ ਫਾਇਦੇ 'ਚ ਲਿਜਾਣਾ ਹੈ, ਉਹ ਉਸ ਕਿਸਮ ਦੀ ਪਲੈਨਿੰਗ ਕਰਦੀਆਂ ਨੇ। ਉਸ ਕਿਸਮ ਦੇ ਇਸੇ ਲਈ ਲਫ਼ਜ਼ ਏਜੰਟ ਪ੍ਰੋਵੋਕੇਟਿਵ ਕਿਹਾ ਜਾਂਦਾ ਹੈ। ਉਸ ਕਿਸਮ ਦੇ ਏਜੰਟ ਛੱਡੇ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਰਿਐਕਸ਼ਨ ਕਿਸ ਲੈਵਲ ਤੇ ਹੋਏਗਾ। ਫਿਰ ਉਹਨਾਂ ਕੋਲ ਜਦੋਂ ਤੁਸੀਂ ਰਿਐਕਟ ਕਰਦੇ ਹੋ ਫਿਰ ਉਹ ਸੁਪਰੈਸ ਕਰਦੇ ਨੇ, ਕਿਉਂਕਿ ਉਹਨਾਂ ਨੇ ਉਸ ਕਿਸਮ ਦਾ ਆਪਣਾ ਪ੍ਰਬੰਧ ਕੀਤਾ ਹੁੰਦਾ। ਇਸੇ ਲਈ ਜਦੋਂ ਕੋਈ ਮੂਵਮੈਂਟ ਟੋਟਲੀ ਪੀਸਫੁਲ ਹੁੰਦੀ ਹੈ, ਉਸ ਨੂੰ ਦਬਾਉਣਾ ਜਿਹੜਾ ਹੈ ਉਹ ਸੌਖਾ ਨਹੀਂ ਹੁੰਦਾ, ਔਰ ਉਦੋਂ ਏਜੰਟ ਪ੍ਰੋਵੋਕੇਟਿਵ ਵਿੱਚ ਵੜ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਸ ਦੇ ਵਿੱਚ ਮਾਰ ਧਾੜ ਹੋਏ, ਕੁਛ ਨਾ ਕੁਛ ਜਿਹੜਾ ਹੈ ਉਹ ਵਾਇਲੈਂਸ ਦਾ ਐਂਗਲ ਆਏ, ਔਰ ਉਹਨਾਂ ਨੂੰ ਦਬਾਉਣ ਦਾ ਮੌਕਾ ਮਿਲਦਾ। ਹੁਣ ਮੈਂ ਇਸ ਸਾਰੇ ਨੂੰ ਇਸ ਲਈ ਐਕਸਪਲੇਨ ਕੀਤਾ ਕਿ ਵੀ ਸਿੱਖ ਕੌਮ ਨੇ ਜਦੋਂ 75 ਸਾਲ ਪਹਿਲਾਂ ਆਪਣੀ ਕਿਸਮਤ ਇੰਡੀਅਨ ਸਟੇਟ ਦੇ ਨਾਲ ਜੋੜੀ, ਤੇ ਤੁਸੀਂ ਉਸ ਪੀਰੀਅਡ ਦੀ ਲੀਡਰਸ਼ਿਪ ਦਾ ਫੇਥ ਦੇਖੋ ਜੀ। ਉਹਨਾਂ ਦੀ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਸਾਡੇ ਵੱਡੇ ਭਰਾ ਨੇ, ਔਰ ਇਹ ਗੱਲ ਇਕੱਲੀ ਇਹ ਨਹੀਂ ਵੀ ਉੱਥੇ ਬਲਦੇਵ ਸਿੰਘ ਜਿਹੜਾ ਫਾਈਨਲ ਰਾਊਂਡ ਟੇਬਲ ਕਾਨਫਰੰਸ ਦੀ ਉਹ ਫਾਈਨਲ ਸੈਸ਼ਨ 'ਚ ਸ਼ਾਮਲ ਹੁੰਦਾ ਹੈ ਨਹਿਰੂ ਦੇ ਨਾਲ ਜਾਂ ਦੂਜਾ, ਉਹਨੂੰ ਜਦੋਂ ਸੁਨੇਹਾ ਭੇਜਿਆ ਜਾਂਦਾ ਚਰਚਲ ਵੱਲੋਂ ਵੀ ਤੂੰ 2-3 ਦਿਨ ਰੁਕ ਜਾ, ਅਸੀਂ ਦੇਖਦੇ ਹਾਂ ਕਿ ਵੀ ਅਸੀਂ ਤੁਹਾਡੀ ਕੌਮ ਦੀ ਬੜੀ ਦੇਣ ਹੈ ਸਾਡੇ ਸਾਮਰਾਜ ਨੂੰ, ਔਰ ਅਸੀਂ ਕੁਛ ਕਰਨਾ ਚਾਹੁੰਦੇ ਹਾਂ। ਔਰ ਜਿਹਦੇ ਚਰਚਲ ਦੇ ਲਫ਼ਜ਼ ਕਹੇ ਜਾਂਦੇ ਨੇ ਕਿ ਵੀ ਵਾਂਟ ਟੂ ਡੂ ਸਮਥਿੰਗ ਸੋ ਦੈਟ Sikhs should be able to walk on the current of history with the feet of their own, ਕਿ ਆਪਣੇ ਪੈਰਾਂ ਤੇ। ਤੇ ਉਹ ਬਲਦੇਵ ਸਿੰਘ ਤੋਂ ਨਹਿਰੂ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਵਾਉਂਦਾ ਤੇ ਉਹ ਇਹ ਕਹਿੰਦਾ ਹੈ ਕਿ ਵੀ ਅਸੀਂ ਅੰਗਰੇਜ਼ਾਂ ਤੋਂ ਕੁਝ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਉਹ ਆਪਣਾ ਬਿਸਤਰਾ ਗੋਲ ਕਰਨ,
ਇਹ ਸਾਡੇ ਹਿੰਦੂ ਭਰਾ ਕਾਂਗਰਸ, ਅਸੀਂ ਇਹਨਾਂ ਨਾਲ ਆਪੇ ਹੀ ਫੈਸਲਾ ਕਰ ਲਾਂਗੇ ਅਸੀਂ ਕੀ ਕਰਨਾ ਜੀ। ਹੁਣ ਇੱਕ ਪਾਸੇ ਟੋਟਲ ਇਸ ਨੂੰ ਤੁਸੀਂ ਸ਼ੋਧਾਪਨ ਵੀ ਕਹਿ ਸਕਦੇ ਹੋ, ਨਾਈਵਿਟੀ ਵੀ ਕਹਿ ਸਕਦੇ ਹੋ ਜਿਹੜੀ ਕਾਇਦੇ ਆਜ਼ਮ ਨੇ ਲਫ਼ਜ਼ ਕਿਹਾ, ਔਰ ਇਸ ਨੂੰ ਹੋਰ ਤੁਸੀਂ ਕੀ ਕਹਿ ਸਕਦੇ ਹੋ, ਅਨਪੜ੍ਹਤਾ, ਮੂੜਪਣਾ, ਗਵਾਰਪਣਾ, ਖੋਤਾਪਣਾ, ਜੋ ਮਰਜ਼ੀ ਇਸ ਨੂੰ ਕਹੋ। ਕਿਉਂਕਿ ਇੱਕ ਪਾਸੇ ਤੁਸੀਂ ਜਦੋਂ ਰਾਜ ਤੁਹਾਡੇ ਦਸਤਕ ਦੇ ਰਿਹਾ, ਤੁਸੀਂ ਦਰਵਾਜ਼ਾ ਬੰਦ ਕਰਕੇ ਓਪਨ 'ਚ ਆ ਜਾਂਦੇ ਹੋ, ਜਿੱਥੇ 2 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਜਿਹੜਾ ਉਹ ਸਰਕੂਲਰ ਆ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਕਿਉਂਕਿ ਇਹ ਜਿਹੜੇ ਜੋ ਤੁਸੀਂ ਅੱਜ ਦੇ ਕਰੰਟ ਇਹਨਾਂ 39 ਸਾਲਾਂ ਦੀ ਗਾਥਾ ਪੁੱਛੀ ਹੈ, ਇਹਨੂੰ ਸਮਝਣ ਦੇ ਲਈ ਇਹ ਮਾਈਂਡ ਸੈਟ, ਇੱਕ ਤਾਂ ਜੀ ਕੁਦਰਤੀ ਸਿੱਖ ਮਾਈਂਡ ਸੈਟ, ਅਸੀਂ ਤਾਂ ਜਦੋਂ ਗੁਰੂ ਅਕਾਲ ਪੁਰਖ ਅੱਗੇ ਵੀ ਅਰਦਾਸ ਕਰਦੇ ਹਾਂ, ਅਸੀਂ ਵਸਾਦਾਨ, ਭਰੋਸਾਦਾਨ ਮੰਗਦੇ ਹਾਂ, ਟਰਸਟ ਮੰਗਦੇ ਹਾਂ ਕਿ ਭਾਈ ਅਸੀਂ ਇੱਕ ਦੂਜੇ ਤੇ ਟਰਸਟ ਕਰੀਏ ਤੇ ਆਪਣੇ 'ਚ ਸਾਡਾ ਔਰ ਅਕਾਲ ਪੁਰਖ 'ਚ ਭਰੋਸਾ ਹੋਏ। ਸੋ ਜਿਹੜੇ ਰੱਬੀ ਲੋਕ ਹੁੰਦੇ ਨੇ, ਭਰੋਸੇ ਵਾਲੇ ਹੁੰਦੇ ਨੇ, ਵਸਾ ਕਰਨ ਵਾਲੇ ਹੁੰਦੇ ਨੇ, ਔਰ ਇਹ ਜਿਹੜੀ ਬਰੀਡ ਹੈ, ਇਹ ਜਿਹੜੀ ਨਸਲ ਹੈ ਬ੍ਰਾਹਮਣਵਾਦੀਆਂ ਦੀ, ਅੱਜ ਹੀ ਸਾਡੇ ਬੜੇ ਪਿਆਰੇ ਸੱਜਣ ਅਕਸਰ ਕਾਲ ਕਰਦੇ ਰਹਿੰਦੇ ਨੇ, ਆਪਣੇ ਲੈਵਲ ਦੇ ਉਹ ਇੰਟੈਲੈਕਚੁਅਲ ਨੇ, ਤੇ ਉਹ ਮੈਨੂੰ ਕਹਿ ਰਹੇ ਸੀ ਜੀ ਮੋਦੀ ਆ ਰਿਹਾ ਤੇ ਇਹਨਾਂ ਅਮਰੀਕਨਾਂ ਨੂੰ ਦੱਸੋ ਵੀ ਇਹ ਅਕਿਰਤਕਣਾ ਨੇ ਜਿਹੜਾ ਉਹ ਤੁਹਾਡਾ ਵੀ ਬੇੜਾ ਗਰਕ ਕਰਨਾ ਹੈ, ਵੀ ਜਿਸ ਕਿਸਮ ਦਾ ਅਮਰੀਕਾ ਟਰਸਟ ਕਰ ਰਿਹਾ। ਮੈਂ ਕਿਹਾ ਜੀ ਕੋਈ ਨਹੀਂ, ਉਹ ਤਾਂ ਇਹਨਾਂ ਨੂੰ ਪਤਾ ਲੱਗ ਜਾਏਗਾ। ਔਰ ਉਹ ਦੱਸ ਰਹੇ ਸੀ ਕਿ ਭਾਈ ਇਹਨਾਂ ਨੇ ਇਹਦੇ ਨਾਲ ਵੀ ਇਹ ਕੀਤਾ, ਇਹਦੇ ਨਾਲ ਵੀ ਇਹ, ਜਿਨ੍ਹਾਂ ਦੇ ਵਿੱਚ ਵੀ ਇਹ ਵੜੇ, ਅਲਟੀਮੇਟਲੀ ਇਹਨਾਂ ਨੇ ਉੱਥੇ ਅਕਿਰਤਕਣਤਾ ਹੀ ਦਿਖਾਈ, ਕਿਉਂਕਿ ਬੇਸਿਕ ਇਹਨਾਂ ਦਾ ਜਿਹੜਾ DNA ਹੈ ਉਸ ਦੇ ਵਿੱਚ ਅਕਿਰਤਕਣਤਾ, ਥੈਂਕਲੈਸਨੈਸ, ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ। ਕਿਉਂਕਿ ਬਾਰ-ਬਾਰ ਗੱਲ ਫਿਰ ਮੂਲ ਵੱਲ ਜਾਂਦੀ ਹੈ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਡ। ਔਰ ਇਹੀ ਜਿਹੜਾ ਜਿਹਨੂੰ ਆਮ ਲੋਕਾਂ ਨੇ ਆਪਣੀ ਵਿਜ਼ਡਮ ਦੇ ਵਿੱਚ, ਜਿਹੜੀ ਫੋਕ ਵਿਜ਼ਡਮ ਸੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਟਿਪੀਕਲ ਇਹਨਾਂ ਦਾ ਕਰੈਕਟਰ ਬਿਆਨਿਆ ਹੋਇਆ ਵੀ ਇਹਨਾਂ ਦੇ ਬਗਲ ਦੇ ਵਿੱਚ ਛੁਰੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖ ਇਹਦੇ ਬਾਵਜੂਦ ਕਿ ਰਿਅਲਾਈਜ਼ ਹੋ ਗਿਆ ਲੀਡਰਸ਼ਿਪ ਨੂੰ ਵੀ ਅਸੀਂ ਗਲਤ ਫੈਸਲਾ ਲੈ ਲਿਆ, ਫਿਰ ਵੀ ਉਹਨਾਂ ਨੇ ਟਰਾਈ ਕੀਤੀ ਕਿ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਇਸ ਸਿਸਟਮ ਜਿੱਥੇ ਸਾਡੀ ਤਹਿਜ਼ੀਬ, ਸਾਡੀ ਬੋਲੀ, ਸਾਡਾ ਧਰਮ, ਸਾਡੀਆਂ ਰਵਾਇਤਾਂ, ਸਾਡੀ ਅਡਰੀ ਪਛਾਣ ਇਹ ਸੁਰੱਖਿਅਤ ਰਹਿ ਸਕੇ। ਲੇਕਿਨ 47 ਤੋਂ 84 ਤੱਕ 37 ਵਰੇ ਬਣਦੇ ਨੇ, ਔਰ ਉਹਨਾਂ ਤੋਂ ਬਾਅਦ ਜਿਹੜੀ ਟੋਟਲ ਵਾਰ ਦੀ ਜਿਹੜੀ ਹੈ ਸਿੱਖਾਂ ਦੇ ਉੱਤੇ ਜਿਹੜੀ ਥੋਪੀ ਜਾਂਦੀ ਹੈ, ਫਿਜ਼ੀਕਲ, ਮੈਂਟਲ, ਸੋਸ਼ਲ, ਕਲਚਰਲ, ਉਹਦਾ ਜ਼ਿਕਰ ਅਸੀਂ ਰੋਜ਼ਾਨਾ ਹੀ ਕਰਦੇ। ਹੁਣ ਉਸ ਸਾਰੇ ਤੋਂ ਬਾਅਦ ਕਿਉਂਕਿ ਜੂਨ 84 ਕੇਮ ਐਜ਼ ਏ ਰੂਡ ਸ਼ੌਕ ਟੂ ਦਾ ਮੈਜੋਰਿਟੀ ਆਫ ਦਾ ਪੀਪਲ, ਵੈਰੀ ਫਿਊ, ਸਰ ਕਪੂਰ ਸਿੰਘ ਵਰਗੇ ਜਾਂ ਕੋਈ ਹੋਰ ਹੋਣਗੇ 2-4 ਜਿਨ੍ਹਾਂ ਨੂੰ 47 ਤੋਂ ਪਹਿਲਾਂ ਵੀ ਸਮਝ ਸੀ ਵੀ ਇਹਨਾਂ ਨੇ ਕੀ ਕਰਨਾ ਸਾਡੇ ਨਾਲ ਜੀ। 70s ਤੱਕ ਪਹੁੰਚਦੇ ਆ ਜਦੋਂ ਸਰ ਕਪੂਰ ਸਿੰਘ ਵੈਨਕੂਵਰ ਦੀ ਧਰਤੀ ਤੇ ਖਲੋ ਕੇ ਕਹਿੰਦੇ ਨੇ ਕਿ ਭਾਈ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਾ ਤੁਸੀਂ ਲੈ ਸਕੇ ਆਪਣੀ ਹੋਂਦ ਦੀ, ਤਾਂ ਫਿਰ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਚਪੜਾਸੀ ਹੋਣਗੇ ਜਾਂ ਡਰਾਈਵਰ ਹੋਣਗੇ ਜਾਂ ਚੌਕੀਦਾਰ ਹੋਣਗੇ ਜਾਂ ਲਟੇਰੇ ਹੋਣਗੇ। ਇਸ ਤੋਂ ਬਿਯੋਂਡ ਕੁਝ ਨਹੀਂ ਹੋਣਾ, ਕੁਝ ਨਹੀਂ ਬਚਣਾ ਹੈ ਤੁਹਾਡੇ ਕੋਲ ਜੀ। ਲੇਕਿਨ ਇੱਕ ਵੱਡਾ ਤਬਕਾ ਜਿਹੜਾ ਸਮਝਦਾ ਸੀ ਕਿ ਚਲੋ ਕੋਈ ਨਹੀਂ, ਵਿਤਕਰਾ ਤਾਂ ਹੈ ਥੋੜ੍ਹਾ ਬਹੁਤ, ਪਰ ਫਿਰ ਵੀ ਦੇਖਿਆ ਜਾਏਗਾ। ਜਦੋਂ 2 ਲੱਖ ਸਿੱਖ 1982 ਤੋਂ 1984 ਤੱਕ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੰਦਾ ਹੈ, ਔਰ ਜੂਨ ਦੇ ਪਹਿਲੇ ਹਫਤੇ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਅਸੀਂ ਪਿਛਲੇ 10 ਦਿਨਾਂ 'ਚ ਲਗਾਤਾਰਤਾ ਨਾਲ ਇਸ ਦੇ ਉੱਤੇ ਗੱਲ ਕੀਤੀ ਹੈ ਜੀ। ਇਸ ਨੇ ਸਾਨੂੰ ਰਿਐਕਟ ਕਰਨ ਤੇ ਲੈ ਆਂਦਾ। ਬੇਬਸੀ, ਰਿਐਕਟ ਵੀ ਕੀ ਕਰਨਾ ਸੀ, ਬੇਬਸੀ। ਪਹਿਲਾ ਪਾਰਟ ਤਾਂ ਸੀ ਬ੍ਰੀਚ ਆਫ ਟਰਸਟ, ਵੀ ਸਾਡੇ ਨਾਲ ਹਾਲਾਂ ਇੰਟੈਲੈਕਚੁਅਲ ਜਿਹੜੇ ਬਾਰਡਰ ਦੇ ਪਾਰ ਬੈਠੇ ਨੇ, ਅਫਜ਼ਲ ਅਹਿਸਨ ਰੰਧਾਵਾ, ਉਹਨਾਂ ਨੂੰ ਸਮਝ ਹੈ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਇਹ ਤਾਂ ਇਸ ਮੌਕੇ ਨੂੰ ਲੱਭ ਰਹੇ ਸੀ, ਤਾਂ 5 ਸਦੀਆਂ ਤੋਂ ਤੁਸੀਂ ਰੜਕ ਰਹੇ ਸੀ ਇਹਨਾਂ ਨੂੰ, ਅੱਜ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੇ 5 ਸਦੀਆਂ ਦਾ ਵੈਰ ਤੁਹਾਨੂੰ ਦਿਖਾ ਦਿੱਤਾ। ਹੁਣ ਉਸ ਸਾਰੇ ਪਾਰਟ 'ਚ ਬੇਸ਼ੱਕ ਸਾਡੀ ਇੱਕ ਬੜੀ ਪਾਵਰਫੁਲ ਜਿਹੜੀ ਹੈ ਉਹ ਮੂਵਮੈਂਟ ਖੜੀ ਹੁੰਦੀ ਹੈ, ਜੁਝਾਰੂ ਲਹਿਰ 84 ਤੋਂ 94-95 ਤੱਕ। ਪਰ ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਬਹੁਤ ਸਾਰਾ ਕੁਝ ਦੇਖਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਹੀ ਰਾਹ ਦੇ ਅਫੀਸ਼ੀਅਲ ਰਹੇ, ਮਲੋਏ ਧਰ ਵਰਗੇ ਜਾਂ ਹੁਣ ਸਿੱਧੂ, ਉਹਨਾਂ ਦੀਆਂ ਕਿਤਾਬਾਂ ਲਿਖਤਾਂ ਜਾਂ ਅਦਰਵਾਈਜ਼ ਇੰਡੀਪੈਂਡੈਂਟ ਸੋਰਸਿਸ ਜਾਂ ਸਾਡੇ ਆਪਣੇ ਅੰਦਰੂਨੀ ਹਲਕਿਆਂ ਤੋਂ ਸਾਨੂੰ ਰਿਅਲਾਈਜ਼ ਹੁੰਦਾ ਹੈ ਵੀ ਬਹੁਤ ਸਾਰੇ ਮਾਮਲਿਆਂ 'ਚ
ਅਸੀਂ ਰਿਐਕਟਿਵ ਮੋਡ 'ਚ ਹੀ ਰਹੇ ਜੀ, ਕਿਉਂਕਿ ਉਹਨਾਂ ਕੰਟਰੋਲ ਉਹਨਾਂ ਦੇ ਕੋਲ ਸੀ। ਔਰ ਭਾਵੁਕਤਾ ਜਿਹੜੀ ਹੈ ਐਮੋਸ਼ਨਲ, ਇਹ ਠੀਕ ਹੈ, ਐਮੋਸ਼ਨ ਤੋਂ ਬਿਨਾ ਬੰਦਾ ਡੈਡ ਹੁੰਦਾ ਹੈ। ਔਰ ਅਸੀਂ ਇਨਸਾਨੀ ਜ਼ਿੰਦਗੀ ਦੀ ਡਰਾਈਵਿੰਗ ਫੋਰਸ ਵੀ ਹੁੰਦੀ ਹੈ, ਪਰ ਕਿਤੇ ਨਾ ਕਿਤੇ ਐਮੋਸ਼ਨ ਸਿਨ ਵੀ ਬਣ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਫੈਸਲੇ ਯਥਾਰਕਤਾ ਦੇ ਧਰਾਤਲ ਤੇ ਖਲੋ ਕੇ ਨਹੀਂ ਲੈਂਦੇ, ਸਿਰਫ ਐਮੋਸ਼ਨ ਤੁਹਾਡੀ ਡਰਾਈਵਿੰਗ ਫੋਰਸ ਹੁੰਦੀ ਹੈ, ਤੇ ਫਿਰ ਜਜ਼ਬਾਤ ਦੀ ਉਮਰ ਵੀ ਛੋਟੀ ਹੁੰਦੀ ਹੈ ਜੀ, ਔਰ ਜਜ਼ਬਾਤ ਤੁਹਾਨੂੰ ਕਈ ਵਾਰ, ਜਿਵੇਂ ਗੁੱਸਾ ਹੈ, ਐਂਗਰ ਤੁਹਾਨੂੰ ਠੀਕ ਜਜਮੈਂਟ ਨਹੀਂ ਲੈਣ ਦਿੰਦਾ, ਤੁਸੀਂ ਆਪਣਾ ਆਰਗੂਮੈਂਟ ਲੂਜ਼ ਕਰ ਜਾਂਦੇ ਹੋ, ਆਪਣਾ ਕੇਸ ਲੂਜ਼ ਕਰ ਜਾਂਦੇ। ਇਵੇਂ ਹੀ ਜਦੋਂ ਜਿਹੜੇ ਫੈਸਲੇ ਐਮੋਸ਼ਨ ਦੇ ਥੱਲੇ ਲੈ ਜਾਂਦੇ ਨੇ, ਉਹ ਵੀ ਮੈਜੋਰਿਟੀ ਆਫ ਦਾ ਟਾਈਮ ਤੁਸੀਂ ਲੂਜ਼ ਕਰ ਸਕਦੇ ਹੋ, ਕਿਉਂਕਿ ਉਹਦੇ 'ਚ ਵੀ ਤੁਹਾਡੀ ਜਜਮੈਂਟ ਕਿਤੇ ਨਾ ਕਿਤੇ। ਔਰ ਇਹੀ ਅਸੀਂ ਲੀਡਰਸ਼ਿਪ ਦੇ ਹਵਾਲੇ ਨਾਲ ਵੀ ਫੈਸਲੇ ਲਏ ਐਮੋਸ਼ਨ 84 ਤੋਂ ਬਾਅਦ ਵੀ, ਕਿਹਨੂੰ ਬਣਾਉਣਾ ਹੈ, ਕਿਹਨੂੰ ਕੀ। ਅੱਜ ਵੀ ਜਦੋਂ ਸਾਨੂੰ ਲੱਗਦਾ ਹੁਣ ਆ ਲੇਟੈਸਟ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ, ਉਹ ਕੇਜਰੀਵਾਲ ਟੋਪੀ ਬ੍ਰਾਂਡ ਅੱਗੋਂ ਇਹਨਾਂ ਨੂੰ ਲਿਆ ਕੇ ਜਿਤਾ ਦੇਣਾ, ਤੁਸੀਂ ਇੱਕ ਐਮੋਸ਼ਨ ਵੀ ਹੈ ਇਹਨਾਂ ਨੂੰ ਕਾਂਗਰਸ ਅਕਾਲੀ ਕਾਲਾ ਚੋਰ ਆ, ਇਹਨਾਂ ਨੂੰ ਨਹੀਂ ਰਹਿਣ ਦੇਣਾ, ਹੈ ਨਾ। ਹੁਣ ਤੁਸੀਂ ਦੇਖ ਲਓ, ਅਸੀਂ ਉਹੀ ਫੇਰ ਪਛਤਾਵੇ ਦੇ ਮੋੜ 'ਚ ਚਲੇ ਜਾਂਦੇ ਹਾਂ, ਕਿਉਂਕਿ ਉਹ ਫੈਸਲੇ ਅਸੀਂ ਬਿਨਾਂ ਜਿਹੜੀ ਹੈ ਕਿਸੇ ਚੀਜ਼ ਨੂੰ ਘੋਖਿਆਂ ਲੈ ਹੁੰਦੇ ਨੇ। ਹੁਣ ਜਦੋਂ ਅਸੀਂ ਅੱਜ ਜਿਸ ਦੌਰ ਤੇ ਖਲੋ ਕੇ ਅਸੀਂ ਗੱਲ ਕਰ ਰਹੇ ਹਾਂ, ਔਰ ਤੁਸੀਂ ਬਿਲਕੁਲ ਠੀਕ ਚਾਰੋਂ ਹੀ ਮੁਲਕਾਂ ਦਾ ਬਿਆਨੀਆ ਦਿੱਤਾ ਹੈ ਕਿ ਜੇ ਯੂਕੇ ਦੇ ਵਿੱਚ ਪ੍ਰੋਟੈਸਟ ਹੁੰਦਾ ਹੈ, ਖਾਲਿਸਤਾਨ ਦਾ ਝੰਡਾ ਇੰਡੀਅਨ ਹਾਈ ਕਮਿਸ਼ਨ ਤੇ ਲੱਗਦਾ, ਉਹ ਚੀਕਾਂ ਮਾਰਦੇ ਨੇ। ਦਿੱਲੀ 'ਚ ਉਹਨਾਂ ਦੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨੇੜੇ ਪਬਲਿਕ ਟਾਇਲਟ ਬਣਾ ਦਿੰਦੇ ਨੇ, ਇਹ ਦੱਸਣ ਲਈ ਉਹਨਾਂ ਦਾ ਸਿਕਿਉਰਿਟੀ ਘਟਾ ਦਿੰਦੇ ਨੇ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, 5 ਬੰਦਿਆਂ ਦੀ ਉਹਨਾਂ ਦੀ NIA ਦੀ ਟੀਮ ਉੱਥੇ ਜਾ ਕੇ ਬੈਠੀ ਹੈ, ਔਰ ਉਹਨਾਂ ਨੇ ਆਪਣੇ ਵੈਬਸਾਈਟ ਤੇ 45 ਬੰਦਿਆਂ ਦੀਆਂ ਸਿੰਘਾਂ ਦੀਆਂ ਪਿਕਚਰਸ ਪਾਈਆਂ ਕਿ ਜੀ ਇਹ ਉਸ ਪ੍ਰੋਟੈਸਟ ਸ਼ਾਮਲ ਸੀ ਜਿਨ੍ਹਾਂ ਨੇ ਤਿਰੰਗਾ ਲਾਇਆ। ਮਤਲਬ ਇਹ ਕਿਰਦਾਰ ਕੁਸ਼ੀ ਤਾਂ ਚੱਲ ਹੀ ਰਹੀ ਹੈ, ਲੇਕਿਨ ਇਹ ਉਹਨਾਂ ਦੇ ਉਸ ਜਿਹੜੇ ਇਹ ਸਮਝਦੇ ਸੀ, ਜਿਵੇਂ ਅਸੀਂ ਬਲਰਾਮ ਜਾਖੜ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਤਾਂ 2 ਕਰੋੜ ਸਿੱਖ ਮਾਰਨਾ ਉਹਨਾਂ ਨੂੰ ਐਂ ਸੀ ਵੀ ਜਿਵੇਂ ਮੱਖੀਆਂ ਮਾਰਤੀਆਂ, ਔਰ ਇਸੇ ਤਰ੍ਹਾਂ ਬਾਕੀਆਂ ਨੂੰ ਇਹ ਸੀ ਕਿ ਵੀ ਅਸੀਂ ਤਾਂ ਇਹਨਾਂ ਨੂੰ ਸਿਰ ਨਹੀਂ ਚੁੱਕਣ ਦੇਣਾ ਕਿਸੇ ਪਾਸੇ ਵੀ। ਔਰ ਗੱਲ ਕੱਲੀ ਪਹਿਲਾਂ ਤਾਂ ਅਸੀਂ ਜੇ ਨੈਰੇਟਿਵ ਦੀ ਗੱਲ ਕਰੀਏ, ਜਦੋਂ ਅਸੀਂ 90-91 'ਚ ਸ਼ੁਰੂਆਤ ਕੀਤੀ ਤੇ ਉਦੋਂ ਲਫ਼ਜ਼ ਜਿਹੜਾ ਹੈ ਬਾਹਰਲਿਆਂ ਲਈ, ਸਿੱਖਾਂ ਲਈ ਯੂਜ਼ ਹੁੰਦਾ ਸੀ ਇੰਡੀਅਨਸ ਓਵਰਸੀਜ਼, ਇਹ ਲਫ਼ਜ਼ ਦੀਆਂ। ਫਿਰ ਸਿੱਖਸ ਓਵਰਸੀਜ਼, ਫਿਰ ਆ ਗਿਆ ਇੰਡੋ ਕੈਨੇਡੀਅਨ ਸਿੱਖਸ, ਅਖਬਾਰਾਂ ਦੇ ਨਾਮ ਵੀ ਇੰਡੋ ਕੈਨੇਡੀਅਨ ਟਾਈਮਸ, ਦੂਜੇ ਤੀਜੇ। ਫਿਰ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਔਰ ਫਖਰ ਹੈ, ਮੈਂ ਸਮਝਦਾ ਵੀ ਕਈ ਵਾਰ ਉਹ ਨੈਰੇਟਿਵ ਜੇ ਕੋਈ 90ਵਿਆਂ 'ਚ ਜਾ ਕੇ ਲਿਖਤਾਂ ਨੂੰ ਦੇਖਿਆ, ਅਸੀਂ ਪਹਿਲੀ ਵਾਰ ਸਿੱਖ ਡਾਇਸਪੋਰਾ ਲਫ਼ਜ਼ ਜਿਹੜਾ ਹੈ ਇੰਟਰੋਡਿਊਸ ਕਰਵਾਇਆ ਆਪਣੀਆਂ ਸਪੀਚਸ ਦੇ ਵਿੱਚ ਵੀ, ਆਪਣੀਆਂ ਲਿਖਤਾਂ ਦੇ ਵਿੱਚ ਵੀ। ਹਾਲਾਂ ਬਹੁਤਿਆਂ ਨੂੰ ਉਦੋਂ ਪਤਾ ਵੀ ਨਹੀਂ ਸੀ, ਕਿਉਂਕਿ ਸਿਰਫ ਇੱਕ ਜੂਜ਼ ਦੇ ਮਾਮਲੇ 'ਚ ਡਾਇਸਪੋਰਾ ਸੀ, ਅਦਰਵਾਈਜ਼ ਦੂਸਰਾ ਸੀ। ਫਿਰ ਉਹ ਨੈਰੇਟਿਵ ਤੁਸੀਂ ਦੇਖੋ, ਇਹ ਜਿਹੜਾ ਜਦੋਂ ਤੁਸੀਂ ਸਿੱਖ ਕੈਨੇਡੀਅਨਸ ਕਹਿੰਦੇ ਹੋ ਜਾਂ ਸਿੱਖ ਅਮਰੀਕਨਸ ਕਹਿੰਦੇ ਹੋ, ਇਹ ਬਿਲਕੁਲ ਨੈਰੇਟਿਵ ਬਦਲਦਾ ਚਲਾ ਗਿਆ। ਔਰ ਕੱਲਾ ਇਹੀ ਨਹੀਂ, ਇਹਨਾਂ ਸਾਰੇ ਵਰਿਆਂ 'ਚ, ਲਗਭਗ 39 ਵਰਿਆਂ 'ਚ ਜਿਹੜੀ ਸਾਡੀ ਸੋਚ ਹੈ, ਬਾਹਰਲੇ ਸਿੱਖਾਂ ਨੇ ਕਿਵੇਂ ਉਸ, ਔਰ ਗ੍ਰੀਟਿੰਗ ਅੱਜ ਹੁਣ ਸਾਰੇ ਅਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ, ਇਹ ਜਿਹੜੇ 39 ਸਾਲ ਜਾਂ 40 ਸਾਲ ਪਹਿਲਾਂ ਜਿਨ੍ਹਾਂ ਨੇ ਦੇਖਿਆ, ਇੰਨਾ ਕੁ ਕਾਮਨ ਹੋ ਚੁੱਕਾ ਸੀ ਸਤਿ ਸ੍ਰੀ ਅਕਾਲ ਦੀ ਗ੍ਰੀਟਿੰਗ, ਕਿ ਫਤਿਹ ਤਾਂ ਜਿਹੜੀ ਆ ਉਹ ਗੁਰਦੁਆਰੇ 'ਚ ਖਲੋ ਕੇ ਹੀ ਬੋਲਣ ਲਈ ਸੀ, ਅਦਰਵਾਈਜ਼ ਕੋਈ ਪਰਸਨਲ ਗ੍ਰੀਟਿੰਗ ਨਹੀਂ। ਮੈਂ ਦੱਸ ਰਿਹਾ ਵੀ ਜਿਹੜੀਆਂ ਚੇਂਜਿਸ ਨੇ ਵਿਦਨ ਮਰਿਆਦਾ ਦਾ ਐਸਪੈਕਟ, ਕਿਵੇਂ ਇੱਥੇ ਬਹੁਤ ਸਾਰੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਉਸ ਕਿਸਮ ਦੇ ਲੋਕ ਜਿਹੜੇ ਗੁਰਦੁਆਰਿਆਂ ਨੂੰ ਡੇ ਕਲੱਬ ਹੀ ਸਮਝਦੇ ਸੀ, ਇਕੱਠੇ ਹੁੰਦੇ ਸੀ, ਆਏ ਉੱਥੇ ਹੀ ਮਹਾਰਾਜ ਦੇ ਪ੍ਰਕਾਸ਼ ਵਾਲੇ ਨਾਲ ਇੱਕ ਕਰਟਨ ਲਟਕਾਤਾ ਅੱਗੇ, ਹਾਲ ਨਾਲ ਉੱਥੇ ਨੱਚਣ ਲੱਗ ਜਾਂਦੇ ਸੀ, ਭੰਗੜੇ ਦੀ ਰਿਹਰਸਲ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਸੀ। ਪਰ ਇਸ ਕਿਸਮ ਕੱਲਾ ਇਹ ਜਦੋਂ ਅਸੀਂ ਇੱਕ ਰੈਵੋਲੂਸ਼ਨ ਜਾਂ ਤਬਦੀਲੀ ਦੀ ਗੱਲ ਕਰ ਰਹੇ ਹੁੰਦੇ, ਅੰਦਰੂਨੀ ਤਬਦੀਲੀ ਜਿਹਦੇ 'ਚ ਕਿੱਥੇ ਤੱਤ ਗੁਰਮਤ ਹੈ, ਕਿੱਥੇ ਮਨਮਤ ਹੈ, ਕੀ ਨੈਗੇਟਿਵਿਟੀ ਹੈ। ਔਰ ਇਸ ਪੀਰੀਅਡ 'ਚ ਭਾਵੇਂ ਹਕੂਮਤ ਨੇ ਕਿਵੇਂ ਰਾਧਾ ਸੁਆਮੀਆਂ ਤੋਂ ਲੈ ਕੇ ਸੌਦਾ ਸਾਧ ਤੱਕ ਕਿਸ ਕਿਸਮ ਦੇ ਹਮਲੇ ਕੀਤੇ, ਲੇਕਿਨ ਉਹਦਾ ਕਾਊਂਟਰ ਅਸੀਂ ਅੱਜ ਦੇਖਦੇ ਹਾਂ ਕਿ ਦੁਨੀਆ ਭਰ 'ਚ ਮੈਜੋਰਿਟੀ ਥਾਵਾਂ 'ਤੇ ਗੁਰਮਰਿਆਦਾ ਦੇ ਨਾਲ ਹੀ ਗੁਰਦੁਆਰਿਆਂ ਦੇ ਵਿੱਚ ਸਾਰੀ ਜਿਹੜੀ ਹੈ ਉਹ ਦੀਵਾਨ ਦੀ ਕਾਰਵਾਈ ਹੁੰਦੀ ਹੈ। ਫਿਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਨਗਰ ਕੀਰਤਨਾਂ ਦਾ ਸਿਲਸਿਲਾ, ਗੈਦਰਿੰਗਸ, ਪੋਲੀਟੀਕਲ ਜਿਹੜੀ ਹੈ ਸਿਸਟਮ ਦੇ ਵਿੱਚ ਜਾਣਾ, ਉਹਦਾ ਨਤੀਜਾ ਹੈ ਕਿ ਅੱਜ UK ਦੀ ਪਾਰਲੀਮੈਂਟ ਦੇ ਵਿੱਚ ਸਾਡੇ ਆਪਣੇ MP ਬੈਠੇ ਨੇ, ਕੈਨੇਡਾ ਦੀ ਪਾਰਲੀਮੈਂਟ 16-17 ਬੈਠੇ ਨੇ,
ਔਰ ਕਿਵੇਂ ਪ੍ਰਭਾਵਿਤ ਕੀਤਾ ਪਾਲਿਸੀ ਮੇਕਿੰਗ ਨੂੰ। ਕੈਨੇਡਾ ਦੀ ਐਨਡੀਪੀ ਦਾ ਲੀਡਰ ਜਗਮੀਤ ਸਿੰਘ, ਜਿਸ ਐਨਡੀਪੀ ਦੇ ਬੇਸ ਦੇ ਉੱਤੇ ਟਰੂਡੋ ਦੀ ਗਵਰਨਮੈਂਟ ਖੜੀ ਹੈ, ਕਿਉਂਕਿ ਮਾਈਨੋਰਿਟੀ ਗਵਰਨਮੈਂਟ ਹੈ। ਔਰ ਇਸ ਸਾਰੀ ਤਾਕਤ ਦਾ ਜੇ ਅਸੀਂ ਪੋਲੀਟੀਕਲ ਮੁਜ਼ਾਹਰਾ ਦੇਖਣਾ ਹੋਏ ਪਹਿਲੀ ਵਾਰ, ਉਹ ਫਾਰਮਰ ਮੂਵਮੈਂਟ ਦੇ ਵੇਲੇ ਨਜ਼ਰ ਆਇਆ। ਹੁਣ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਬੇਸ਼ੱਕ ਇਹ ਨਹੀਂ ਹੈ ਵੀ ਇੱਥੋਂ ਦੀਆਂ ਹਕੂਮਤਾਂ ਜਿਨ੍ਹਾਂ 4 ਮੁਲਕਾਂ ਦਾ ਅਸੀਂ ਜ਼ਿਕਰ ਕੀਤਾ ਹੈ ਉਹ ਕੋਈ ਸਿੱਖਾਂ ਨੂੰ ਫੇਵਰ ਕਰ ਰਹੀਆਂ ਨੇ ਜੀ, ਉਹ ਲਾਅ ਅਬਾਈਡਿੰਗ ਨੇ, ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਇਹ ਬੇਸਿਸ ਹੈ UN ਚਾਰਟਰ ਦਾ ਵੀ ਔਰ ਇਹਨਾਂ ਮੁਲਕਾਂ ਦੇ ਕਨਸਟੀਟਿਊਸ਼ਨ ਦਾ ਵੀ। ਲੇਕਿਨ ਇੰਡੀਅਨ ਗਵਰਨਮੈਂਟ ਪਹਿਲੀ ਵਾਰ ਜਿਹੜੀ ਹੈ ਅਸੀਂ ਰਿਐਕਟਿਵ ਮੋਡ ਦੇ ਵਿੱਚ ਉਹਨਾਂ ਨੂੰ ਲਿਆਂਦਾ। ਉਹ ਉਹਨਾਂ ਦੀਆਂ ਦੇ ਪ੍ਰੋਟੈਸਟ ਹੋਣ, ਡਿਮਾਰਸ਼ੇ ਹੋਣ। ਕੈਨੇਡਾ ਦੇ ਮਾਮਲੇ 'ਚ ਤਾਂ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਵੀ ਇਸ਼ੂ ਕੀਤੀ ਕਿ ਜੀ ਉੱਥੇ ਦਹਿਸ਼ਤਗਰਦੀ ਹੈ ਤੇ ਇਹ ਉਹ। ਔਰ ਹੁਣ ਸਿੱਧਾ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਇਹ ਕਿਹਾ ਵੀ ਇੰਡੀਆ ਉਹਨਾਂ 3 ਹੋਰ ਮੁਲਕਾਂ ਦੇ ਨਾਲ ਉਹ ਮੁਲਕ ਹੈ ਜਿਹੜਾ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਜੀ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਉਹਨਾਂ ਨੇ ਟਿੱਲ ਲਾਇਆ ਮੈਲਬਰਨ ਦੇ ਵਿੱਚ, ਔਰ ਫਿਰ ਜਿਹੜਾ ਬ੍ਰਿਸਬੇਨ ਦੇ ਵਿੱਚ, ਔਰ ਫਾਈਨਲੀ ਸਿਡਨੀ 4 ਵਾਰ ਵੋਟਿੰਗ ਪਲੇਸ ਬਦਲਣਾ ਪਿਆ, ਲੇਕਿਨ ਵੋਟਾਂ ਪਈਆਂ। ਔਰ ਜਿਵੇਂ ਡਾਇਸਪੋਰਾ ਸਿੱਖ ਨਿਕਲਿਆ ਵੋਟਾਂ ਪਾਉਣ ਦੇ ਲਈ, ਉਸ ਨੇ ਦੱਸ ਦਿੱਤਾ ਹੈ ਕਿ ਇਹ ਜਿਹੜਾ ਇਹਨਾਂ ਦਾ ਫੇਕ ਪ੍ਰੋਪੇਗੈਂਡਾ ਸੀ ਇੰਡੀਅਨ ਸਿਸਟਮ ਦਾ ਜੀ, ਇਹ 2.5 ਟੋਟਰੂ ਨੇ, ਇੱਧਰ ਉੱਧਰ ਕੋਈ ਨਹੀਂ ਹੈ ਜਾਂ ਇਹ ਫਲਾਣਾ। ਔਰ ਅਸੀਂ ਇਹ ਵੀ ਦੁਨੀਆ ਨੂੰ ਦੱਸਤਾ ਕਿ ਜਿਹੜੇ ਆਪਣਿਆਂ 'ਚ ਵੀ ਕੁਛ ਐਸੇ ਸੀ ਕਿ ਜੀ ਉੱਥੇ ਹਥਿਆਰਬੰਦ ਸੰਘਰਸ਼ ਦੀ ਕੀ ਲੋੜ ਸੀ, ਸੰਤ ਪਿੰਡਾਂ ਵਾਲੇ ਉੱਥੇ ਨਾ ਹੁੰਦੇ, ਫਿਰ ਇਵੇਂ ਨਾ ਹੁੰਦਾ ਉਵੇਂ ਨਾ ਹੁੰਦਾ। ਉਹਨਾਂ ਨੂੰ ਵੀ ਇਹ ਮੈਸੇਜ ਮਿਲ ਗਿਆ ਕਿ ਭਾਈ ਖਾਲਿਸਤਾਨ ਰੈਫਰੈਂਡਮ ਤਾਂ UN ਚਾਰਟਰ ਥੱਲੇ ਪੀਸਫੁਲ ਤਰੀਕੇ ਦੇ ਨਾਲ ਆਪਣੀ ਵੋਟ ਦਾ ਹੱਕ ਹੈ ਜੀ, ਲੇਕਿਨ ਉਹਨੂੰ ਵੀ ਕਿਵੇਂ ਇਹਨਾਂ ਨੇ SFJ ਨੂੰ ਦਹਿਸ਼ਤਗਰਦ ਜਥੇਬੰਦੀ ਬਣਾਇਆ, ਕਿਵੇਂ ਬਾਹਰ ਬੈਠਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਔਰ ਕਿਵੇਂ ਲਗਾਤਾਰਤਾ ਦੇ ਨਾਲ ਹਰਾਸਮੈਂਟ ਦੀ ਲਾਈਨ ਹੈ। ਸੋ ਮੈਂ ਸਮਝਦਾ ਕਿ ਭਾਈ ਉਹ ਜੇ ਹੁਣ ਕੈਨੇਡਾ ਦਾ ਜੋ ਇਹਨਾਂ ਨੇ ਉਸ ਫਲੋਟ ਨੂੰ ਲੈ ਕੇ ਰੌਲਾ ਪਾਇਆ, ਤੇ ਬਰੈਂਪਟਨ ਦਾ ਮੇਅਰ ਕਹਿੰਦਾ ਕਿ ਜੀ ਇਹ ਤਾਂ ਵੈਲ ਵਿਦਨ ਦਾ ਐਂਬਿਟ ਹੈ, ਸੈਕਸ਼ਨ 2 ਚਾਰਟਰ ਆਫ ਰਾਈਟਸ ਦਾ ਜਿਹੜਾ ਉਹ ਹੱਕ ਦਿੰਦਾ ਹੈ, ਔਰ ਇਹ ਕੋਈ ਜਿਹੜੀ ਹੈ ਹਿਟ ਕ੍ਰਾਈਮ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸਿੱਖਾਂ ਦਾ ਐਗਰੈਸਿਵ ਮੋਡ 'ਚ ਤਾਂ ਅਸੀਂ ਹਾਂ ਹੀ ਹਾਂ ਖਾਲਿਸਤਾਨ ਲੈਣ ਲਈ, ਲੇਕਿਨ ਵਿਦ ਏ ਰਿਲੈਕਸਡ ਫੋਕਸਡ ਅਪਰੋਚ ਹੈ। ਇੰਡੀਆ ਗਵਰਨਮੈਂਟ ਔਨ ਦਾ ਰਿਐਕਟਿਵ ਮੋਡ ਹੈ। ਔਰ ਇਸ ਵੇਲੇ ਜੇ ਹੁਣ ਮੋਦੀ ਦੀ ਆਮਦ ਹੈ ਇੱਥੇ, 3 ਦਿਨ ਦਾ ਇਹਦਾ ਟੂਰ ਹੈ, 21, 22, 23 ਦਾ, 22 ਨੂੰ ਉਹਨੇ ਕਾਂਗਰਸ 'ਚ ਵੀ ਐਡਰੈਸ ਕਰਨਾ ਹੈ। ਆਲਰੇਡੀ ਸਿੱਖਸ ਫਾਰ ਜਸਟਿਸ ਨੇ ਐਫਰਟ ਕਰਕੇ 1 ਦਿਨ ਪਹਿਲਾਂ 21 ਜੂਨ ਨੂੰ ਜਿਹੜੀ 2 ਪਾਰਟ ਡਾਕੂਮੈਂਟਰੀ BBC ਦੀ ਬਲੌਕ ਕੀਤੀ ਇਹਨਾਂ ਨੇ, ਈਵਨ ਟਵਿੱਟਰ ਤੋਂ ਕਰਵਾਈ, ਉਹ ਉੱਥੇ ਸਕਰੀਨ ਕਰਵਾਈ ਜਾਏਗੀ। ਆਲਰੇਡੀ ਬਰੀਫਿੰਗ ਸਿੱਖ ਕਾਕਸ ਵੱਲੋਂ UN ਜਿਹੜੀ ਹੈ ਜਿਹਦੇ ਹੋਈ ਹੈ US ਕਾਂਗਰਸ ਦੇ ਵਿੱਚ, ਜਿਹਦੇ 'ਚ ਕਿ ਅੰਡਰ ਸੈਕਟਰੀ UN ਵੀ ਸ਼ਾਮਲ ਹੋਏ, US ਸਰਵ ਦੀ ਚੇਅਰਪਰਸਨ ਵੀ ਹੋਈ, ਔਰ ਸਿੱਖ ਕਾਕਸ ਦੇ ਜਿਹੜੇ ਕਾਂਗਰਸਮੈਨ ਨੇ ਉਹ ਵੀ ਸ਼ਾਮਲ ਹੋਏ। ਜਿਹੜਾ ਖਾਲਿਸਤਾਨ ਦੀ ਰੈਲੀ ਤਾਂ ਹੈ ਹੀ ਹੈ, ਔਰ ਅਸੀਂ ਤਵੱਕੋ ਕਰਦੇ ਹਾਂ ਵੀ ਕੋਈ ਨਾ ਕੋਈ ਕਾਂਗਰਸਮੈਨ ਵੀ ਇਸ ਮੁੱਦੇ ਦੇ ਉੱਤੇ ਲੈਟਰ ਲਿਖਣਗੇ ਕਿ ਭਾਈ ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਓਵਰਨਾਈਟ ਨਹੀਂ ਹੋਈਆਂ, ਬਹੁਤ ਮਿਹਨਤ ਹੈ। ਔਰ ਅਸੀਂ ਉਸ ਜਨਰੇਸ਼ਨ ਦਾ ਜਿਸ ਨੇ ਉੱਥੇ ਆਪਣਾ ਖੂਨ ਡੋਲਿਆ, ਉਹਨਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਡਾਇਸਪੋਰਾ 'ਚ ਸਿੱਖ ਖਲੋਤਾ ਹੈ। ਔਰ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਅੱਜ ਜਿਵੇਂ ਤਾਕਤ ਦੇਖੋ ਤਾਕਤ ਤੁਹਾਡੇ ਨੈਰੇਟਿਵ 'ਚ ਤਾਂ ਹੀ ਬਣਦੀ ਹੈ ਕਿ ਉਹਦੇ ਬਿਹਾਈਂਡ ਤੁਹਾਡੀ ਦਿੱਖ ਹੁੰਦੀ ਹੈ। COVID-19 ਦੇ ਚੱਲਦੇ ਆ ਸਿੱਖਾਂ ਦਾ ਰੋਲ ਦੁਨੀਆ ਭਰ 'ਚ ਰੈਕਗਨਾਈਜ਼ ਹੋਇਆ ਜੀ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਨੇ ਮੰਨੀ ਹੈ, ਕਿੰਨੀਆਂ ਥਾਵਾਂ ਤੋਂ ਸਾਈਟੇਸ਼ਨਸ ਨੇ, ਜਿਸ ਦੇ ਵਿੱਚ ਈਵਨ ਸਟੇਟ ਆਫ ਕਨੈਟੀਕਟ ਨੇ 29 ਅਪ੍ਰੈਲ 1986 ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦਿੱਤੀ ਹੋਈ ਹੈ। ਸੋ ਇਹ ਛੋਟੀਆਂ ਪ੍ਰਾਪਤੀਆਂ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਸਮਝਦੇ ਸੀ ਵੀ ਸਿੱਖਾਂ ਨੂੰ ਅਸੀਂ ਗੋਡਿਆਂ ਭਰਨੇ ਕਰ ਦਿੱਤਾ, ਇਹਨਾਂ ਦਾ ਅਕਾਲ ਤਖਤ ਢਾਹ ਦਿੱਤਾ, ਇਹਨਾਂ ਦੀ ਜਵਾਨੀ ਮਾਰ ਦਿੱਤੀ ਹੈ, ਇਹ ਹੁਣ ਸਾਡੀ ਹਿੰਦੂ ਤਵੀਆਂ ਦੀ ਅਧੀਨਗੀ ਕਬੂਲਣਗੇ। ਅੱਜ ਸਿੱਖ ਦੁਨੀਆ ਭਰ 'ਚ ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਜਿੱਥੋਂ ਸੂਰਜ ਚੜ੍ਹਦਾ ਤੇ ਡੁੱਬਦਾ ਸਾਡੇ ਜੈਕਾਰੇ ਵੀ ਗੂੰਜ ਰਹੇ ਨੇ, ਸਾਡੇ ਕੇਸਰੀ ਨਿਸ਼ਾਨ ਸਾਹਿਬ ਵੀ ਗੂੰਜ ਰਹੇ ਨੇ। ਔਰ ਹੁਣ ਖਾਲਿਸਤਾਨ ਰੈਫਰੈਂਡਮ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਵੀ ਦੁਨੀਆ ਭਰ ਦੇ ਵਿੱਚ ਗੂੰਜ ਰਿਹਾ।
ਜੀ ਡਾਕਟਰ ਸਾਹਿਬ, ਬਿਲਕੁਲ ਇਸੇ ਦੇ ਨਾਲ ਅਸੀਂ ਅੱਗੇ ਗੱਲਬਾਤ ਨੂੰ ਤੋਰਾਂਗੇ। ਜਿਹੜੀਆਂ ਰਿਲੇਸ਼ਨਸ਼ਿਪਸ ਮੁਲਕਾਂ ਦੀਆਂ ਇਸ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਨੇ, ਖਾਸ ਤੌਰ 'ਤੇ ਇੰਡੀਆ ਦੇ ਹਵਾਲੇ ਨਾਲ। ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।